ਕੀ ਹੋ ਗਿਆ ਓਏ ਅੱਬਾ ਅੰਮੀ ਕਰਦੀ ਪਈ ਹੈ ਜਾਂ ਚੁੱਲ੍ਹੇ ਦੀ ਸਫਾਈ ਉਹ ਸੂਆ ਜੀ ਕੱਢੀ ਜਾਂਦੀ ਆਈ ਤੇ ਵਿੱਚ ਤਵੀਜ਼ ਨਿਕਲੇ ਨਹੀਂ ਤੇ ਉਹ ਦਾਦੀ ਨਾਲ ਜੁੱਟ ਖੜੋਤੀ ਆਈ ਉਹ ਦਾਦੀ ਨੂੰ ਆਂਦੀ ਪਈ ਆਈ ਕਿ ਤੂੰ ਸਾਡੇ ਘਰ ਤੇ ਤਵੀਜ਼ ਪਾਣੀ ਆ ਹੁਣ ਤੇਰੇ ਤੋਂ ਕੁਝ ਹੁੰਦਾ ਤੇ ਤੂੰ ਕਰ ਲੈ ਅੱਬਾ ਕਰ ਲੈ ਕੁਝ ਕਰ ਚਲੋ ਮੈਂ ਜਾਣਾ ਮੜ ਉਹਨਾਂ ਨੂੰ ਕੁਝ ਸਮਝਾਉਣਾ ਸਮਝੂਣਾ ਉਹਨਾਂ ਦਾ ਕੋਈ ਮਿਲਣਾ ਤਰਲਾ ਕਰਨਾ ਤੂੰ ਕੁਝ ਸੋਚ ਲੈ ਵੀ ਲੱਗਦਾ ਹੁੰਦੀ ਕਾਲ ਆ ਗਈ ਕਰਮਾਂ ਵਾਲੀ ਦੀ ਹੈ ਹਾਂ ਤਵੀਤ ਨਿਕਲ ਆਏ ਨੇ ਆ ਤਵੀਤ ਹੀ ਨਿਕਲ ਆਏ ਨੇ ਅੱਲਾ ਮਾਫ ਕਰੇ ਚੁੱਲ੍ਹੇ ਚ ਕੋਈ ਖਪਰਾ ਸੱਪ ਨਹੀਂ ਨਿਕਲ ਆਇਆ ਵੀ ਜਿੰਨਾ ਤੂੰ ਫਕਾਰ ਉੱਥੇ ਪਾਈ ਖੜੀ ਏ ਤੇ ਆਦਮ ਨੂੰ ਕੰਧਾਂ ਤੇ ਇਕੱਠਾ ਕੀਤੀ ਖੜੀ ਏ ਮੈਂ ਆ ਜਾਣਾ ਕਰ ਲੈਨੇ ਆ ਤਵੀਤ ਉੱਤੇ ਨਹੀਂ ਪੈ ਡਿੱਗਦੇ ਇਹ ਤਵੀਤ ਕੁਝ ਨਹੀਂ ਕਰਦੇ ਇਹ ਜਾਲੀ ਪੀਰ ਨੇ ਜਾਲੀ ਤਵੀਤ ਨੇ ਬਸ ਬੰਦਿਆਂ ਬੁੜੀਆਂ ਤੁਹਾਡਾ ਈਮਾਨ ਹੈ ਕਮਜ਼ੋਰ ਤੁਸੀਂ ਸਾਰਾ ਕੁਝ ਆਂਦੇ ਨੇ ਬਸ ਜੋ ਕੁਝ ਕਰਨਾ ਇਹਨਾਂ ਤਵੀਤਾਂ ਹੀ ਕਰਨਾ ਹੈ ਅੱਛਾ ਹੁਣ ਮੈਂ ਤੇਰੇ ਨਾਲ ਜਾਵਾਂ ਕਿਸੇ ਪੀਰ ਕੋਲੇ ਤੇ ਤੂੰ ਆਨੀ ਵੀ ਆਪਾਂ ਹੁਣ ਤੂੰ ਮੇਰੀ ਮਾਂ ਨੂੰ ਤਵੀਤ ਪਾਉਂ ਓਏ ਕੁਝ ਨਹੀਂ ਕਰਦੇ ਆ ਤਵੀਤ ਪਾ ਵੀ ਦਈਏ ਕੁਝ ਨਹੀਂ ਕਰਦੇ ਸਾਡੇ ਈਮਾਨ ਕਮਜ਼ੋਰ ਹਨ ਕਿਉਂ ਨਹੀਂ ਸਮਝਦੀਆਂ ਜੇ ਕਿਉਂ ਤੁਹਾਡੇ ਦਿਮਾਗ 'ਚ ਨਿਕਲ ਕੇ ਤੁਸੀਂ ਬੁੜੀਆਂ ਪੀਰਾਂ ਬਣੀ ਵਿੱਚ ਨਹੀਂ ਮੇਰੇ ਕੋਲ ਰੰਨੂ ਰੋਜਾ ਨਹੀਂ ਬਣਿਆ ਜਾਂਦਾ ਮੇਰੇ ਕੋਲ ਰੰਨ ਮੁਰੀਦ ਨਹੀਂ ਬਣਿਆ ਜਾਂਦਾ ਵੀ ਮੈਂ ਲਿਪ ਕਰਦਾ ਤੇਰੇ ਮਗਰ ਟੁਰਿਆ ਜਾਵਾਂ ਤੇ ਪੀਰ ਕੋਲੇ ਜਾਈਏ ਤੂੰ ਅੰਦਰ ਜਾਂਦੀ ਰਵੇਂ ਮੈਂ ਬਾਹਰ ਬੈਠਾ ਵਾਂ ਵੀ ਅੰਦਰ ਗਈ ਹੋਈ ਹੈ ਪਹਿਲੀ ਗੱਲ ਤੇ ਇਹ ਹੈ ਵੀ ਤੈਨੂੰ ਪਰਦਾ ਹੈ ਉਹ ਪੀਰ ਤੇਰੇ ਵਾਸਤੇ ਗੈਰ ਮਾਰਮ ਹੈ ਉਹਨਾਂ ਮੈਨੂੰ ਉੱਥੇ ਬਾਹਰ ਭਾ ਦੇਣਾ ਮੈਂ ਬਾਹਰ ਬੈਠਾ ਉਸਾਂ ਜਿਵੇਂ ਬਾਂਦਰ ਬੰਨੇ ਹੁੰਦੇ ਨੇ ਉਲੂਆਂ ਤਰ੍ਹਾਂ ਤੇ ਤੂੰ ਅੰਦਰ ਪੀਰਾਂ ਕੋਲੇ ਜਾਵੇਂਗੀ ਤਵੀਤ ਲਵਣ ਮੈਨੂੰ ਕੀ ਪਤਾ ਵੀ ਅੰਦਰ ਕੀ ਪਿਆ ਹੁੰਦਾ ਆਈ ਸਮਝ ਕੋਈ ਤਮੀਜ਼ ਕਰ ਅਸਲੂ ਸ਼ਰਮ ਹੈ ਸਾਡੇ 'ਚ ਮੁੱਕਦਾ ਜਾਂਦਾ 2 ਨੰਬਰ ਪੀਰ ਨੇ ਪੀਰ ਹੈ ਬਾਬੇ ਫਰੀਦ ਵਰੀ ਹੈ हजरत शेख अब्दुल कादर जिलानी उन्होंने लोगों तबलीगा कीतियां पढ़े लिखे है वो तवीत नहीं देंदे घरां च रांदा पवाउण वास्ते वो तवीत नहीं देंदे मन पसंदी दियां रिश्तेदारियां करन वास्ते वो तवीत नहीं देंदे अगले नूं नेस तो नबूत अगले दा बेड़ा गर्क करन वास्ते ये आंदे ने जी साडे तो तवीत लो अगले दा बेड़ा गर्क हो जासी लो जी तुहानूं रिश्ता नहीं वडिंदा तुहानूं रिश्ता डी जासी लो जी किसे नूं मारना है किसे नूं तबाह करना है बर्बाद कर दे ये पीरी फकीरी है लानत है जे लोगां ते ਲਾਨਤ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਤਵੀਤ ਦਿੱਤੇ ਤੇ ਚੁੱਲ੍ਹੇ ਦੇ ਵਿੱਚ ਪੁਰਾਏ ਵੀ ਇਹਨਾਂ ਦੇ ਘਰ 'ਚ ਰਾਂਦ ਪਵੇ ਰਾਂਦ ਸਿਰਫ ਤਵੀਤਾਂ ਦੇ ਨਾਲ ਨਹੀਂ ਪੈਣੀ ਪਰ ਹੁਣ ਤੁਹਾਡੇ ਈਮਾਨ ਕਮਜ਼ੋਰ ਦੀ ਵਜ੍ਹਾ ਤੋਂ ਪੈਸੀ ਵੀ ਚੁੱਲ੍ਹੇ 'ਚ ਤਵੀਤ ਨਿਕਲ ਪਏ ਤੂੰ ਪਟਾਕੇ ਮੇਰੀ ਮਾਂ ਨੂੰ ਲੱਗੀ ਗਲਮੋ ਗਲਮੀ ਦੱਸੋ ਅਵਲ ਤਾਂ ਜੱਟ ਉਹਨੂੰ ਤੇਰੇ ਬਰਾਤ ਤੈਨੂੰ ਲੈ ਜੱਸਣ ਬਸ ਉਜੜੇ ਪਏ ਉੱਜੜ ਗਏ ਬਸ ਘਰ ਉੱਜੜ ਗਿਆ ਤਵੀਤਾਂ ਉਜਾੜ ਦਿੱਤਾ ਪਰ ਤਵੀਤਾਂ ਦੇ ਪੱਲੇ ਕੁਝ ਨਹੀਂ ਆ ਪਰ ਸਾਡੇ ਪੱਲੇ ਵੀ ਕੁਝ ਨਹੀਂ ਸਾਡਾ ਵੀ ਈਮਾਨ ਕਮਜ਼ੋਰ ਹੈ ਜਿਹੜਾ ਅਸੀਂ ਤਵੀਤ ਆਨੇ ਵੀ ਉਹ ਤਵੀਤ ਨਿਕਲੇ ਤਾਂ ਸਾਨੂੰ ਮਾਰ ਦੇ ਸਣ ਚੁੱਲ੍ਹੇ 'ਚ ਇਹ ਤਾਂ ਸਾਨੂੰ ਤਬਾਹ ਕਰ ਦੇ ਸਣ ਬਰਬਾਦ ਤੂੰ ਮੈਂ ਨਾ ਟਿਕ ਤੇ ਬਹਿ ਜਾ ਮੈਂ ਤੈਨੂੰ ਪੀਰਾਂ ਕੋਲੇ ਨਹੀਂ ਲਿਜਾਣਾ ਨਾ ਮੈਂ ਪੀਰਾਂ ਨੂੰ ਮੰਨਾ ਨਾ ਮੈਂ ਪੀਰਾਂ ਦੇ ਤਵੀਤਾਂ ਨੂੰ ਮੰਨਾ ਅੱਛਾ ਹੁਣ ਤੇਰੇ ਨਾਲ ਟੁਰ ਪਵਾਂ ਬਗਲ ਦੇ ਵਿੱਚ ਕੁੱਕੜ ਪਾ ਤੇ ਰੱਤਾ ਕੁੱਕੜ ਪੀਰਾਂ ਨੂੰ ਦੇਣਾ ਹੈ ਉਹਦੇ ਖੂਨ ਨਾਲ ਤਵੀਤ ਲੰਗੀੜੇ ਨੇ ਨਹੀਂ ਇਹਨਾਂ ਜਾਲੀ ਪੀਰਾਂ ਦੀਆਂ ਰਗਾਂ 'ਚ ਰੱਤਾ ਕੁੱਕੜ ਮੇਰੇ ਤੋਂ ਨਹੀਂ ਪਾਇਆ ਜਾਂਦਾ ਆਪ ਕੋਸਾਂ ਆਪ ਸਵਾਰ ਤੇ ਫਰਾਈ ਐ ਭੁੰਨ ਤੜਕ ਤੇ ਆਪ ਖਾਸਾਂ ਦੇ ਬਾਲਾਂ ਨੂੰ ਖਵਾਸਾਂ ਤੂੰ ਬੋਤਲ ਪੀਸਾਂ ਡਕਾਰ ਮਾਰਸਾਂ ਸਵਾਦ ਲੈਸਾਂ ਮੈਂ ਤਾਂ ਪੀਰਾਂ ਦੀ ਰਗਾਂ 'ਚ ਨਹੀਂ ਗੱਤਦਾ ਮੇਰਾ ਤਾਂ ਈਮਾਨ ਹੈ ਮੈਨੂੰ ਪਤਾ ਹੈ ਉਹ ਪੀਰ ਨਹੀਂ ਨਾਲੇ ਜਿਹੜਾ ਸੈਯਦ ਹੁੰਦਾ ਹੈ ਨਾ ਜਿਹੜਾ ਅਸਲ ਸੈਯਦ ਹੈ ਹੱਕ ਕਮਲੀਏ ਮੇਰੀ ਗੱਲ ਸੁਣ ਚੁੱਪ ਜਿਹੜਾ ਅਸਲ ਸੈਯਦ ਹੁੰਦਾ ਹੈ ਨਾ ਉਹ ਐਂ ਨਹੀਂ ਕਰਦਾ ਉਹ ਤਾਂ ਹਮੇਸ਼ਾ ਉਮਤ ਦੀ ਐਂ ਰੱਖਦਾ ਆਦਾ ਹੱਥ ਦਿੰਦਾ ਏ ਲੈਂਦਾ ਨਹੀਂ ਇਹਨਾਂ ਲਾਕੜਾਂ ਨੂੰ ਮੈਂ ਨਹੀਂ ਕੁੱਕੜ ਖਵਾਉਂਦਾ ਨਾ ਮੈਂ ਇਹਨਾਂ ਦੇ ਤਵੀਤਾਂ ਨੂੰ ਮੰਨਾਂ ਨਾ ਇਹਨਾਂ ਦੇ ਫੂਕਿਆਂ ਨੂੰ ਮੰਨਾਂ ਨਾ ਇਹਨਾਂ ਦੇ ਇਨਸਾਨ ਬਣ ਤੇ ਬਹਿ ਜਾ ਮੈਂ ਤੈਨੂੰ ਆਣਾ ਪਿਆ ਚੁੱਪ ਕਰ ਇਨਸਾਨ ਬਣ ਚੱਲ ਕੋਈ ਨਹੀਂ ਤੇਰੇ ਨਾਲ ਕਿਸੇ ਜਾਣਾ ਜੇ ਤੂੰ ਘਣੀ ਕਰਨੀ ਹੈ ਨਾ ਮੈਨੂੰ ਇਹਦੀ ਬੂੜੀ ਦੀ ਲੋੜ ਹੀ ਤੂੰ ਸਦਾ ਲਿਆ ਦੇ ਭਰਾ ਜਾਣਾ ਹੀ ਤੇ ਜਾਂਦੀ ਰਹੇ ਮੇਰੀ ਮਾਂ ਨੇ ਤਵੀਤ ਪਾ ਦਿੱਤੇ ਪਤਾ ਨਹੀਂ ਕਿਧਰੋਂ ਆਵਾਜ਼ ਉੱਡਿਆ ਕੀ ਹੋਇਆ ਕਿਧਰੋਂ ਨਹੀਂ ਆਇਆ ਕੁਝ ਨਹੀਂ ਕਰਦੇ ਤਵੀਤ ਤੂੰ ਨਮਾਜ਼ ਪੜ੍ਹ ਐਤਲ ਕੁਰਸੀ ਪੜ੍ਹ ਦਰੂਦ ਸ਼ਰੀਫ ਪੜ੍ਹ ਤੇ ਘਰੇ ਫੂਕਾ ਚ ਮਾਰ ਤੇ ਅੱਲਾਹ ਤਾਲਾ ਬਰਕਤਾਂ ਚ ਪਾਸ ਆਦੇ ਅਮਲ ਚੰਗੇ ਕਰੋ ਤੇ ਬਰਕਤਾਂ ਪੈਂਦੀਆਂ ਨੇ ਘਰ 'ਚ ਤਵੀਤਾਂ ਨਾਲ ਨਾ ਨੁਕਸਾਨ ਹੋਵੇ ਨਾ ਫਾਇਦਾ ਹੋਵੇ ਤਵੀਤਾਂ ਨਾਲ ਸਾਡੇ ਅਮਲਾਂ ਨਾਲ ਫਾਇਦਾ ਹੋਣਾ ਹੈ ਨਮਾਜ਼ ਰੋਜ਼ਾ ਜਿਹੜਾ ਅਸੀਂ ਪੜ੍ਹਸਾਂ ਜਿਹੜਾ ਅਸੀਂ ਜ਼ਿਕਰ ਕਰਸਾਂ ਘਰ ਦੇ ਵਿੱਚ ਦਮ ਦਰੂਦ ਪੜ੍ਹਸਾਂ ਬਾਲਾਂ ਨੂੰ ਦਮ ਦਰੂਦ ਤੇ ਲਾਸਾਂ ਘਰ ਦੇ ਵਿੱਚ ਪੜ੍ਹ ਫੂਕੇ ਮਾਰਸਾਂ ਉਹਦਾ ਫਾਇਦਾ ਉਸੀ ਇਹਨਾਂ ਦਾ ਨਹੀਂ ਹੋਣਾ ਨਾ ਸਿਰ ਨੂੰ ਪੀੜ ਜੜਾ ਨਾ ਜੜਾ ਮੈਨੂੰ ਨਾ ਜ਼ਲੇਲ ਕਰ ਮੈਂ ਪੱਠੇ ਬਾਹ ਵੜ ਲਾ
ਮੈਂ ਆਣਾ ਮੈਂ ਕਿਸੇ ਪੀਰਪੁਰ ਕੋਲ ਤੈਨੂੰ ਨਹੀਂ ਲਿਜਾਣਾ ਮੈਂ ਲਾਹਨਤ ਭੇਜਣਾ ਇਹ ਜੇ ਕੰਮ ਤੇ ਹਾਂ ਘਰ ਦੀਆਂ ਔਰਤਾਂ ਨੂੰ ਬੇਪਰਦ ਕਰਨਾ ਮੈਨੂੰ ਨਹੀਂ ਚੰਗਾ ਲੱਗਦਾ ਪਰ ਜਾਨ ਛੱਡ ਹੁਣ ਦਫਾ ਹੋ ਜਾ ਵੇਖੋ ਤਾਂ ਸਹੀ ਬਈ ਲੈ ਤੇ ਟੁਰ ਪਈ ਅਸੀਂ ਆਦੀਆਂ ਸਵਾਣੀਆਂ ਨੂੰ ਲੈ ਔਰਤ ਪਰਦੇ 'ਚ ਰੱਖਣ ਵਾਲੀ ਸ਼ੈ ਘਰ ਦੀ ਚਾਰ ਦੀਵਾਰੀ 'ਚ ਰੱਖਣ ਵਾਲੀ ਸ਼ੈ ਅਸੀਂ ਉੱਥੇ ਜਾ ਤੇ ਗੱਲ ਦੇਈਏ ਜੀ ਉਹ ਚਾਰ ਦੀਵਾਰੀ ਦੇ ਅੰਦਰ ਲੈ ਤੇ ਬੈ ਰਮਣ ਬਾਬੇ ਅਸੀਂ ਬਾਹਰ ਬੂਹੇ ਅੱਗੇ ਬੈਠੇ ਹੁੰਦੇ ਜਿਵੇਂ ਮੁਜਾਵਰ ਬੰਨੇ ਹੁੰਦੇ ਨੇ ਸਾਨੂੰ ਕਿਹੜੀ ਲੋੜ ਅਸੀਂ ਨਹੀਂ ਜਾਂਦੇ ਕਿਸੇ ਪੀਰ ਕੋਲੇ ਇਹ ਜੇ ਜਾਲੀ ਪੀਰਾਂ ਤੋਂ ਰੱਜੇ ਦਾ